ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਜ 9 ਜੂਨ ਹੈ ਜੀ, ਦਿਨ ਹੈਗਾ ਸੋਮਵਾਰ ਤੇ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਵੈਸੇ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਤੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ ਅਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਆਪਾਂ ਖਬਰਾਂ ਦੇ ਵੱਲ ਵਧਦੇ ਹਾਂ ਪ੍ਰਵੀਨ ਜੀ। ਜਿਹੜੀ ਸਭ ਤੋਂ ਵੱਡੀ ਖਬਰ ਕੈਲੀਫੋਰਨੀਆ ਦੇ ਸੰਦਰਭ 'ਚ, ਇਨਫੈਕਟ ਪੂਰੇ ਮੁਲਕ ਦੇ ਹਿਸਾਬ ਦੇ ਨਾਲ ਜੋ LA ਦੇ ਵਿੱਚ ਚੱਲ ਰਿਹਾ ਆ ਐਂਟੀ ਆਈਸ ਪ੍ਰੋਟੈਸਟ, ਜਿਹੜੇ ਕਿ ਹਿੰਸਕ ਰੂਪ ਅਖਤਿਆਰ ਕਰ ਗਏ, ਜੋ ਇਸ ਟਾਈਮ ਹਾਲਾਤ ਬਣੇ ਪਏ ਆ, ਉਹਨਾਂ ਦੀਆਂ ਤੁਹਾਨੂੰ ਕੁਝ ਤਾਜ਼ਾ ਸਥਿਤੀਆਂ ਜਿਹੜੀਆਂ ਉਹ ਜਾਣਕਾਰੀਆਂ ਸਾਂਝੀਆਂ ਕਰਦੇ ਆ। ਹੁਣੇ ਜਿਹੜੀਆਂ ਰਿਪੋਰਟਸ ਆ ਰਹੀਆਂ ਆ, ਕੈਲੀਫੋਰਨੀਆ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਇਹ ਹੁਣ ਗੱਲ ਆਖੀ ਆ, ਕਹਿੰਦੇ ਵੀ ਮੈਨੂੰ ਹੁਣੇ ਪਤਾ ਲੱਗਾ ਹੈ ਵੀ ਰਾਸ਼ਟਰਪਤੀ ਟਰੰਪ 2000 ਹੋਰ ਨੈਸ਼ਨਲ ਗਾਰਡਸ, ਨੈਸ਼ਨਲ ਟਰੂਪਸ ਉਹ LA ਵੱਲ ਨੂੰ ਘੱਲਣ ਜਾ ਰਹੇ ਹੈਗੇ ਆ। ਇਸ ਤੋਂ ਪਹਿਲਾਂ ਕੁਝ ਘੰਟੇ ਪਹਿਲਾਂ ਇਹ ਰਿਪੋਰਟ ਆਈ ਸੀ ਵੀ ਰਾਸ਼ਟਰਪਤੀ ਟਰੰਪ ਨੇ ਜਿਹੜੇ 700 ਮਰੀਨਸ ਆ ਉਹਨਾਂ ਨੂੰ ਮੋਬਿਲਾਈਜ਼ ਕਰ ਦਿੱਤਾ, ਉਹਨਾਂ ਨੂੰ ਐਕਟਿਵ ਹੋਣ ਦੇ ਲਈ ਆਖ ਦਿੱਤਾ ਵੀ ਉਹ ਜਿਹੜੇ ਕੈਲੀਫੋਰਨੀਆ ਦੇ ਨੈਸ਼ਨਲ ਗਾਰਡਸ ਆ ਉਹਨਾਂ ਦੀ ਮਦਦ ਕਰਨ ਦੇ ਲਈ ਫੈਡਰਲ ਪਰਸਨਲ ਤੇ ਉਹਨਾਂ ਦੀ ਪ੍ਰਾਪਰਟੀ ਨੂੰ ਬਚਾਉਣ ਖਾਤਰ LA ਦੇ ਵਿੱਚ ਜਿਹੜੇ ਉਹ ਜਾਣ। ਕਹਿੰਦੇ ਵੀ ਆਉਂਦੇ 24 ਘੰਟਿਆਂ ਦੇ ਵਿੱਚ ਉਹਨਾਂ ਦੀ ਡਿਪਲੋਇਮੈਂਟ, ਉਹਨਾਂ ਨੂੰ ਉੱਥੇ LA ਦੇ ਵਿੱਚ ਲਿਆਂਦਾ ਜਾ ਸਕਦਾ ਹੈਗਾ ਆ। ਟਰੰਪ ਹੁਣਾਂ ਨੇ ਸਪੋਰਟ ਕੀਤੀ ਉਸ ਗੱਲ ਦੀ ਜਿਸ ਵਿੱਚ ਗੈਵਿਨ ਨਿਊਸਮ ਨੂੰ ਅਰੈਸਟ ਕਰਨ ਦੀ ਜਿਹੜੀ ਆ ਉਹ ਗੱਲ ਚੱਲੀ ਸੀ, ਜਿਸ ਤੋਂ ਇੱਕ ਟਾਈਮ ਦੇ ਉੱਤੇ ਜਿਹੜੇ ਟੌਮ ਹੂਮਨ ਆ ਉਹਨਾਂ ਨੇ ਆਪਣੇ ਹੱਥ ਧੋਣ ਦੀ ਕੋਸ਼ਿਸ਼ ਕੀਤੀ ਸੀ। ਗਵਰਨਰ ਨਿਊਸਮ ਸਟੇਟ ਆਫ ਕੈਲੀਫੋਰਨੀਆ ਤੇ ਨਾਲ ਜਿਹੜੇ ਸਟੇਟ ਦੇ ਅਟਾਰਨੀ ਜਨਰਲ ਰੌਬ ਬੌਂਟਾ, ਉਹਨਾਂ ਨੇ ਸੂ ਕਰ ਦਿੱਤਾ ਹੈ ਟਰੰਪ ਹੁਣਾਂ ਨੂੰ, ਡਿਫੈਂਸ ਸੈਕਟਰੀ ਪੀਟ ਹੈਗਸੈਥ ਨੂੰ ਨੈਸ਼ਨਲ ਗਾਰਡਸ ਡਿਪਲੋਏ ਕਰਨ ਦੇ ਮਾਮਲੇ ਵਿੱਚ ਜਿਹੜੇ ਪ੍ਰੋਟੈਸਟ ਦੇ ਨਾਲ ਡੀਲ ਕਰਨ ਦੇ ਲਈ ਜਿਹੜੇ ਉਹ ਰੱਖੇ ਸੀਗੇ। ਤਰ੍ਹਾਂ ਦੀਆਂ ਜਿਹੜੀਆਂ ਸਟੋਰੀਜ਼ ਆ ਇਸ ਟਾਈਮ LA ਦੇ ਵਿੱਚੋਂ ਆ ਰਹੀਆਂ ਆ, ਜਿੱਥੇ ਇਹੀ ਪਤਾ ਲੱਗ ਰਿਹਾ ਵੀ ਪ੍ਰੋਟੈਸਟ ਕਈ ਥਾਵਾਂ ਦੇ ਉੱਤੇ ਅਜੇ ਵੀ ਚੱਲ ਰਹੇ ਨੇ। ਟੈਂਸ਼ਨਸ ਇਸ ਟਾਈਮ ਕਾਫੀ ਜ਼ਿਆਦਾ ਵਧੀਆਂ ਪਈਆਂ ਨੇ। ਪ੍ਰੋਟੈਸਟ ਇਹ ਜਿਹੜੇ ਮੁਜ਼ਾਹਰੇ ਆ ਜਦ ਇਹ ਹਿੰਸਕ ਰੂਪ ਅਖਤਿਆਰ ਕਰ ਗਏ, ਬਹੁਤ ਸਾਰੇ ਜਿਹੜੇ ਮੁਜ਼ਾਹਰਾਕਾਰੀ ਆ ਉਹਨਾਂ ਦੇ ਵਿੱਚੋਂ ਇਹ ਕਹਿ ਰਹੇ ਆ ਵੀ ਸਾਡੇ ਉੱਤੇ ਅਥਰੂ ਗੈਸ ਦੇ ਗੋਲੇ, ਰਬੜ ਬੁਲਟ ਸੁੱਟਣ ਤੋਂ ਬਾਅਦ ਦੇ ਵਿੱਚ ਲੋਕ ਜ਼ਿਆਦਾ ਜਿਹੜੇ ਉਹ ਬਾਹਰ ਆਏ ਆ। ਬਰਨੀ ਸੈਂਡਰਸ ਦਾ ਬਿਆਨ ਇਹ ਆਇਆ, ਕਹਿੰਦੇ ਵੀ ਅਥੋਰੀਟੇਰੀਅਨ ਰਾਜ ਜਿਹੜਾ ਆ ਉਹ ਦੇਖਣ ਨੂੰ ਆਪਾਂ ਨੂੰ ਮਿਲ ਰਿਹਾ। ਪਹਿਲੋਂ ਇਲੀਗਲ ਰੇਡਸ ਕਰੋ, ਫਿਰ ਲੋਕ ਉਸ ਦੇ ਉੱਤੇ ਰਿਐਕਟ ਕਰਦੇ ਆ, ਫਿਰ ਸਟੇਟ ਆਫ ਐਮਰਜੈਂਸੀ ਘੋਸ਼ਿਤ ਕਰੋ ਤੇ ਫਿਰ ਤੁਹਾਨੂੰ ਹੋਰ ਵੀ ਵੱਡਾ ਜਿਹੜਾ ਕ੍ਰੈਕਡਾਊਨ ਆ ਉਹ ਕਰਨ ਨੂੰ ਜਿਹੜਾ ਆ ਮੌਕਾ ਮਿਲ ਜਾਂਦਾ ਆ। ਮੈਕਸੀਕੋ ਦੇ ਝੰਡੇ, ਅਮਰੀਕਾ ਦੇ ਝੰਡੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਉੱਥੇ ਲਹਿਰਾਈਆਂ ਜਾ ਰਹੀਆਂ। ਅਮਰੀਕਾ ਦੇ ਝੰਡੇ ਨੂੰ ਵੀ ਸਾੜਨ ਦੀਆਂ ਕੋਸ਼ਿਸ਼ਾਂ ਤੇ ਕਈਆਂ ਨੇ, ਕਮਲਿਆਂ ਨੇ ਉਹ ਵੀ ਕਰਤੂਤਾਂ ਜਿਹੜੀਆਂ ਉਹ ਕੀਤੀਆਂ ਹੈਗੀਆਂ ਆ। ਸੋ ਜਿਹੜੇ ਹੁਣ ਗਵਰਨਰ ਨਿਊਸਮ ਆ ਉਹ ਇਹ ਕਹਿ ਰਹੇ ਆ ਵੀ ਕਹਿੰਦੇ ਮੈਨੂੰ ਹੁਣੇ ਪਤਾ ਲੱਗਾ ਹੈ ਵੀ 2000 ਹੋਰ ਨੈਸ਼ਨਲ ਗਾਰਡ ਆ, ਜਿਹੜੀ ਲਾਅਲੈਸਨੈਸ ਇਸ ਟਾਈਮ ਉੱਤੇ ਬਣੀ ਪਈ ਆ, ਉਹਨਾਂ ਨੂੰ ਪ੍ਰੀਵੈਂਟ ਕਰਨ ਦੇ ਲਈ, ਉਸ ਨੂੰ ਐਡਰੈਸ ਕਰਨ ਦੇ ਲਈ ਜਿਹੜੇ ਉਹ ਹੋਰ ਲਿਆਂਦੇ ਜਾ ਸਕਦੇ ਆ। LAPD ਦੇ ਜਿਹੜੇ ਚੀਫ ਨੇ ਉਹਨਾਂ ਨੇ ਕਿਹਾ ਆ ਵੀ ਜਿਹੜੇ ਫੈਡਰਲ ਫੋਰਸਿਸ ਆ ਉਹਨਾਂ ਦੇ ਅਰਾਈਵਲ ਦੇ ਨਾਲ ਸਾਡੇ ਲਈ ਜਿਹੜੀਆਂ ਚੁਣੌਤੀਆਂ ਆ ਉਹ ਕਾਫੀ ਜ਼ਿਆਦਾ ਹੋਰ ਵੱਧ ਜਾਣਗੀਆਂ। LAPD ਦੇ ਜਿਹੜੇ ਚੀਫ ਜਿਮ ਮੈਕਡੋਨਲ, ਉਹਨਾਂ ਨੇ ਮਰੀਨ ਦੀ ਡਿਪਲੋਇਮੈਂਟ ਤੋਂ ਬਾਅਦ ਦੇ ਵਿੱਚ ਇਹ ਬਿਆਨ ਦਿੱਤਾ ਆ। ਕਹਿੰਦੇ ਵੀ ਕੋਆਰਡੀਨੇਸ਼ਨ ਦੀ ਇਸ ਦੇ ਵਿੱਚ
ਇੱਕ ਹਿਸਾਬ ਦੇ ਨਾਲ ਐਬਸੈਂਟ ਹੋਊਗੀ, ਗੈਰ ਹਾਜ਼ਰੀ ਹੋਊਗੀ। ਕਹਿੰਦੇ ਵੀ ਇਹਦੇ ਨਾਲ ਲੌਜਿਸਟਿਕ ਤੇ ਆਪਰੇਸ਼ਨਲ ਚੈਲੰਜ ਸਾਡੇ ਲਈ ਵੀ ਕਾਫੀ ਜ਼ਿਆਦਾ ਔਖਾ ਬਣ ਜਾਊਗਾ, ਜਿਨ੍ਹਾਂ ਦੇ ਉੱਤੇ ਸ਼ਹਿਰ ਦੀ ਸੇਫਟੀ ਦੀ ਵੱਡੀ ਜਿਹੜੀ ਜ਼ਿੰਮੇਵਾਰੀ ਰਹਿੰਦੀ ਆ। LAPD ਕਹਿੰਦੇ ਵੀ ਉਸ ਦੇ ਨਾਲ ਜਿਹੜੇ ਸਾਡੇ ਹੋਰ ਸਾਥੀ ਨੇ ਲਾ ਐਨਫੋਰਸਮੈਂਟ ਦੇ, ਪਿਛਲੇ ਕਈ ਦਹਾਕਿਆਂ ਤੋਂ ਅਸੀਂ ਪਬਲਿਕ ਵੱਡੇ ਪੱਧਰ ਦੀਆਂ ਜਿਹੜੀਆਂ ਪਬਲਿਕ ਡੈਮੋਸਟ੍ਰੇਸ਼ਨਸ ਆ ਉਹਨਾਂ ਨੂੰ ਐਕਸਪੀਰੀਅੰਸ ਕੀਤਾ ਆ। ਅਸੀਂ ਕੌਨਫੀਡੈਂਟ ਆ ਵੀ ਅਸੀਂ ਆਪਣੇ ਪੱਧਰ ਦੇ ਉੱਤੇ ਸਾਡੇ ਕੋਲ ਇੰਨੀ ਐਬਿਲਿਟੀ ਹੈਗੀ ਆ ਵੀ ਅਸੀਂ ਪ੍ਰੋਫੈਸ਼ਨਲੀ ਇਫੈਕਟਿਵਲੀ ਇਸ ਨੂੰ ਵਧੀਆ ਢੰਗ ਦੇ ਨਾਲ ਨਜਿੱਠ ਸਕਦੇ ਆ। ਤੇ ਕਹਿੰਦੇ ਸਾਡੀ ਪ੍ਰਾਇੋਰਟੀ ਇਹੀ ਆ, ਮੁੱਖ ਮਕਸਦ ਇਹੀ ਆ ਵੀ ਪਬਲਿਕ ਤੇ ਜਿਹੜੇ ਆਫੀਸਰਸ ਔਨ ਗਰਾਊਂਡ ਨੇ ਉਹਨਾਂ ਸਾਰਿਆਂ ਦੀ ਸੇਫਟੀ ਜਿਹੜੀ ਆ ਯਕੀਨੀ ਬਣਾਈ ਜਾ ਸਕੇ। ਉਹਨਾਂ ਨੇ ਗੁਹਾਰ ਲਾਈ ਵੀ ਲਾਈਨਸ ਆਫ ਕਮਿਊਨੀਕੇਸ਼ਨ ਜਿੰਨੀਆਂ ਵੀ ਏਜੰਸੀਜ਼ ਆ ਉਹਨਾਂ ਵਿੱਚ ਓਪਨ ਹੋਣੀ ਚਾਹੀਦੀ ਆ, ਕੰਟੀਨਿਊਸ ਹੋਣੀ ਚਾਹੀਦੀ ਆ, ਤਾਂ ਜੋ ਕਿਸੇ ਤਰੀਕੇ ਦੀ ਕਨਫਿਊਜ਼ਨ ਜਾਂ ਜਿਹੜਾ ਮਸਲਾ ਆ ਹੋਰ ਜ਼ਿਆਦਾ ਨਾ ਵਧੇ, ਉਸ ਦੀ ਜਿਹੜੀ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਆ। ਕੋਆਰਡੀਨੇਟਡ ਲਾਫੁਲ ਆਰਡਰਲੀ ਰਿਸਪੌਂਸ ਐਸ ਮੌਕੇ ਦੇ ਉੱਤੇ, ਗੰਭੀਰ ਮੌਕੇ ਦੇ ਉੱਤੇ ਕਹਿੰਦੇ ਆ ਉਹ ਹੋਣਾ ਚਾਹੀਦਾ ਆ। ਸੋ ਫਾਰ 70 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਆ। LA ਕਾਉਂਟੀ ਦੇ ਵਿੱਚ ਇਹ ਜਿਹੜੇ ਹੋਏ ਪ੍ਰੋਟੈਸਟ ਆ, ਐਂਟੀ ਆਈਸ ਪ੍ਰੋਟੈਸਟ, ਜੋ ਇਹ ਰੂਪ ਅਖਤਿਆਰ ਕਰ ਚੁੱਕੇ ਆ। 29 ਜਾਣੇ ਜਿਹੜੇ ਸ਼ਨੀਚਰਵਾਰ ਨੂੰ, 21 ਜਾਣੇ ਐਤਵਾਰ ਨੂੰ ਜਿਹੜੇ ਉਹ ਗ੍ਰਿਫਤਾਰ ਹੋਏ ਆ, ਜਿਨ੍ਹਾਂ ਦੇ ਵਿੱਚ ਚਾਰजेस ਅਟੈਂਪਟਡ ਮਰਡਰ ਵਿਦ ਮੋਲੋਟੋਵ ਕਾਕਟੇਲ ਤੋਂ ਲੈ ਕੇ ਲੂਟਿੰਗ ਤੱਕ ਦੇ ਜਿਹੜੇ ਚਾਰजेस ਆ ਉਹ ਲਾਏ ਗਏ ਆ। ਫੇਲੀਅਰ ਟੂ ਡਿਸਪਰਸ ਉਥੋਂ ਜਿਹੜੇ ਨਹੀਂ ਗਏ ਉਹ ਵੀ ਜਿਹੜੇ ਹੋਏ ਆ। CHP ਨੇ ਵੱਖਰੇ ਤੌਰ ਦੇ ਉੱਤੇ 19 ਜਾਣਿਆਂ ਨੂੰ ਹੋਰ ਗ੍ਰਿਫਤਾਰ ਕੀਤਾ ਆ। ਸਿਟੀ ਆਫ ਲਾਸ ਐਂਜਲਸ ਇਸ ਮੌਕੇ ਟੈਕਟੀਕਲ ਅਲਰਟ ਦੇ ਉੱਤੇ ਰੱਖੀ ਗਈ ਹੈਗੀ ਆ। LAPD ਨੇ X ਦੇ ਉੱਤੇ ਟਵੀਟ ਕਰਦੇ ਹੋਏ ਜਿਹੜਾ ਉਹ ਦੱਸਿਆ, ਉਹਨਾਂ ਨੇ ਕਿਹਾ ਵੀ ਜਿਹੜੇ ਯੂਨੀਫਾਰਮਡ ਪਰਸਨਲ ਆ ਉਹ ਡਿਊਟੀ ਦੇ ਉੱਤੇ ਜਿਹੜੇ ਰਹਿਣਗੇ। ਆਲ ਯੂਨੀਫਾਰਮ ਪਰਸਨਲ ਆਰ ਰਿਮੇਨ ਔਨ ਡਿਊਟੀ। ਯੂਨੀਅਨ ਲੀਡਰ ਡੇਵਿਡ ਹੁਆਟਾ ਜਿਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਦੇ ਵਿੱਚ ਇਹ ਸਾਰਾ ਮਸਲਾ ਇਵੈਂਚੁਅਲੀ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਵਧਿਆ ਸੀ, ਇਹ ਕੈਲੀਫੋਰਨੀਆ ਦੇ ਇੱਕ ਬਹੁਤ ਹੀ ਵੱਡੀ ਯੂਨੀਅਨ ਦੇ ਮੇਨ ਲੀਡਰ ਆ। ਉਹਨਾਂ ਨੂੰ ਕਹਿੰਦੇ ਵੀ ਚਾਰਜ ਕੀਤਾ ਗਿਆ ਸੀਗਾ ਵੀ ਅਫਸਰ ਦੀ ਕੰਸਪਾਇਰ ਕੀਤਾ ਸੀ ਇੰਪੀਡ ਕਰਨਾ, ਵੀ ਇਮੀਗ੍ਰੇਸ਼ਨ ਦੇ ਜਿਹੜੇ ਪ੍ਰੋਟੈਸਟ ਹੋ ਰਹੇ ਸੀ ਡੈਮੋਸਟ੍ਰੇਸ਼ਨ ਦੇ ਦਰਮਿਆਨ ਅਫਸਰ ਦੇ ਕੰਮਕਾਜ ਦੇ ਵਿੱਚ ਵਿਘਨ ਪਾਉਣ ਦੇ ਦੋਸ਼ਾਂ ਅਧੀਨ ਇਸ ਨੂੰ ਚਾਰਜ ਕੀਤਾ ਗਿਆ ਸੀ। ਤੇ ਹੁਣ ਕਹਿੰਦੇ ਵੀ $50,000 ਦੇ ਫੈਡਰਲ ਬੌਂਡ ਦੇ ਉੱਤੇ, ਫੈਡਰਲ ਕਸਟਡੀ ਦੇ ਵਿੱਚੋਂ $50,000 ਦੇ ਬੌਂਡ ਦੇ ਉੱਤੇ ਉਸ ਨੂੰ ਹੁਣ ਰਿਲੀਜ਼ ਕਰ ਦਿੱਤਾ ਗਿਆ ਹੈਗਾ ਆ। ਉਧਰ ਨਿਊਸਮ ਨੇ ਜਿਹੜੇ ਮਰੀਨਸ ਦੀ ਡਿਪਲੋਇਮੈਂਟ ਦੇ ਉੱਤੇ ਇਹ ਬਿਆਨ ਦਿੱਤਾ ਆ, ਕਹਿੰਦੇ ਵੀ ਇਹ ਅਨ ਅਮਰੀਕਨ ਜਿਹੜੀ ਚੀਜ਼ ਆ ਉਹ ਇਸ ਮੌਕੇ ਰਾਸ਼ਟਰਪਤੀ ਟਰੰਪ ਕਰ ਰਹੇ ਆ, ਜਦ ਉਹਨਾਂ ਨੂੰ ਇਹ ਪਤਾ ਲੱਗਾ ਵੀ 700 ਮਰੀਨਸ ਨੂੰ LA ਦੇ ਵਿੱਚ ਡਿਪਲੋਏ ਕੀਤਾ ਜਾ ਰਿਹਾ ਹੈਗਾ। US ਮਰੀਨਸ ਕਹਿੰਦੇ ਵੀ ਉਹਨਾਂ ਨੇ ਮੁਲਕ ਦੇ ਵੱਖ-ਵੱਖ ਜੰਗਾਂ ਦੇ ਵਿੱਚ ਬੜੀ ਆਨਰੇਬਲੀ ਜਿਹੜਾ ਸਰਵ ਕੀਤਾ ਆ। ਡੈਮੋਕ੍ਰੇਸੀ ਦੀ ਡਿਫੈਂਸ ਦੇ ਵਿੱਚ ਉਹ ਸਾਡੇ ਹੀਰੋ ਆ, ਤੇ ਡੈਮੋਕ੍ਰੇਸੀ ਦੀ ਜਿਹੜੇ ਪ੍ਰੋਟੈਸਟ ਇੱਕ ਪਾਰਟ ਆ, ਤੇ ਉਹ ਕਹਿੰਦੇ ਵੀ ਅਮਰੀਕਨ ਸੋਇਲ ਦੇ ਉੱਤੇ ਆਪਣੇ ਹੀ ਮੁਲਕ ਵਾਲਿਆਂ ਦੇ ਉਲਟ ਉਹਨਾਂ ਦੀ ਜਿਹੜੀ ਉਹ ਵਰਤੋਂ ਕਰਨਾ, ਇਹ ਇੱਕ ਡਿਰੇਂਜਡ ਫੈਂਟਸੀ ਹੈਗੀ ਆ ਡਿਕਟੇਟਰ ਪ੍ਰੈਜ਼ੀਡੈਂਟ ਦੀ। ਸੋ ਕਾਫੀ ਤਿੱਖੇ ਸ਼ਬਦਾਂ ਦੇ ਨਾਲ ਜਿਹੜੀ ਜੰਗ ਆ ਇਸ ਟਾਈਮ ਪੋਲੀਟੀਸ਼ੀਅਨਾਂ ਦੇ ਵਿਚਾਲੇ ਚੱਲ ਰਹੀ ਆ, ਤੇ ਹਰ ਇੱਕ ਜਣਾ ਆਪੋ ਆਪਣਾ ਪੱਲੜਾ ਭਾਰੀ ਕਰਨ ਦੇ ਲਈ ਚੱਲ ਰਹੇ ਆ। ਉਧਰ ਜਿਹੜੇ ਨਿਊਯਾਰਕ ਸਿਟੀ ਦੇ ਮੇਅਰ ਐਡਮਸ, ਜਿਨ੍ਹਾਂ ਨੇ ਹੁਣੇ ਰੀਸੈਂਟਲੀ ਸਮਝੌਤਾ ਵੀ ਟਰੰਪ ਪ੍ਰਸ਼ਾਸਨ ਦੇ ਨਾਲ ਕਰ ਲਿਆ ਸੀਗਾ, ਉਹਨਾਂ ਨੇ ਕਿਹਾ ਵੀ ਜੋ LA ਦੇ ਵਿੱਚ ਹੋਇਆ ਉਹ ਨਿਊਯਾਰਕ ਦੇ ਵਿੱਚ ਬਿਲਕੁਲ ਵੀ ਟੋਲਰੇਟ ਨਹੀਂ ਕੀਤਾ ਜਾਊਗਾ। ਸੋ ਨਿਊਯਾਰਕ ਦੇ ਮੇਅਰ, ਕਿਉਂਕਿ ਵੱਡੇ ਸ਼ਹਿਰ ਆ, LA ਤੋਂ ਬਾਅਦ ਜਦੋਂ ਕੋਈ ਇਦਾਂ ਦੇ ਪ੍ਰੋਟੈਸਟ ਜੇ ਹੋਣ ਦੀ ਖਦਸ਼ਾ ਬਣਦਾ ਹੈ ਤੇ ਨਿਊਯਾਰਕ ਸਿਟੀ ਦੇ ਵਿੱਚ ਅਕਸਰ ਇਹ ਚਰਚਾ ਚੱਲਦੀ ਆ। ਸੋ ਉਹਨਾਂ ਨੇ ਆਪਣੇ ਵੱਲੋਂ ਪਹਿਲਾਂ ਹੀ ਬਿਆਨ ਜਿਹੜਾ ਉਹ ਦੇ ਦਿੱਤਾ ਹੈ। ਉਹ ਕਹਿੰਦੇ ਵੀ ਅਸੀਂ ਕਿਸੇ ਵੀ ਤਰੀਕੇ ਦੀ ਹਿੰਸਾ ਤੇ ਜਿਹੜੇ ਗੈਰ ਕਾਨੂੰਨੀ ਕੰਮ ਆ, ਲਾਅਲੈਸਨੈਸ ਆ, ਉਸ ਨੂੰ ਇੱਥੇ ਅਲਾਓ ਨਹੀਂ ਕਰਾਂਗੇ। ਤੇ ਉਹਨਾਂ ਨੇ ਕਿਹਾ ਵੀ ਜਿਹੜੇ ਐਸਕੇਲੇਸ਼ਨ ਹੋਈ ਆ LA ਦੇ ਵਿੱਚ ਪਿਛਲੇ ਕੁਝ ਦਿਨਾਂ 'ਚ, ਇਹ ਟੋਟਲੀ ਅਨਅਸੈਪਟੇਬਲ ਆ, ਤੇ ਅਸੀਂ ਆਪਣੇ ਸ਼ਹਿਰ ਦੇ ਵਿੱਚ ਇਸ ਨੂੰ ਨਹੀਂ
ਹੋਣ ਦੇਵਾਂਗੇ। ਉਧਰ ਨੈਸ਼ਨਲ ਗਾਰਡਸਮੈਨ ਜਿਹੜੇ ਐਕਟਿਵ ਡਿਊਟੀ ਨੇ ਪ੍ਰਵੀਨ ਜੀ, ਜੀ ਉਹਨਾਂ ਨੇ ਦੱਸਿਆ ਵੀ ਉਹ ਵੈਪਨਸ ਜ਼ਰੂਰ ਕੈਰੀ ਕਰ ਰਹੇ ਆ, ਪਰ ਉਹਨਾਂ ਦੇ ਚੈਂਬਰ ਦੇ ਵਿੱਚ ਕੋਈ ਲਾਈਵ ਰਾਉਂਡ ਨਹੀਂ ਹੈਗੇ। ਸੋ ਕਹਿੰਦੇ ਵੀ ਉਹ ਰਬਰ ਬੁਲਟਸ ਦੀ ਵਰਤੋਂ ਵੀ ਨਹੀਂ ਕਰ ਰਹੇ ਤੇ ਪੈਪਰ ਸਪਰੇ ਦੀ ਵਰਤੋਂ ਵੀ ਨਹੀਂ ਕਰ ਰਹੇ ਹੈਗੇ। ਸੋ ਇਹ ਟਰੰਪ ਹੋਣਾ ਨੇ ਵੀ ਬਿਆਨ ਦਿੱਤਾ ਨਿਊਸਮ ਹੋਣਾ ਨੂੰ ਲੈ ਕੇ ਵੀ ਨਿਊਸਮ ਤਾਂ ਖੁਸ਼ ਹੋਣਾ ਚਾਹੀਦਾ ਵੀ ਮੈਂ ਉੱਥੇ ਨੈਸ਼ਨਲ ਗਾਰਡ ਲਾਸ ਐਂਜਲਸ ਦੇ ਵਿੱਚ ਘੱਲ ਦਿੱਤੇ ਆ, ਵੀ ਮੈਂ ਮਿਲਟਰੀ ਨਹੀਂ ਤਾਂ ਪਹਿਲਾਂ ਜਿਹੜਾ ਉਹ ਘੱਲਣ ਬਾਰੇ ਜਿਹੜਾ ਉਹ ਸੋਚ ਰਿਹਾ ਸੀ। ਤੇ ਕਹਿੰਦਾ ਵੀ ਪਰ ਹੁਣ ਪਤਾ ਲੱਗ ਰਿਹਾ ਵੀ ਉਹਨਾਂ ਨੇ ਮਿਲਟਰੀ ਵੀ ਜਿਹੜੇ ਮਰੀਨਸ ਆ ਉਹ ਵੀ ਡਿਪਲੋਏ ਕਰਨ ਦੀ ਇਜਾਜ਼ਤ ਜਿਹੜੀ ਉਹ ਦੇ ਦਿੱਤੀ ਆ। ਇਹਨਾਂ ਸਾਰਿਆਂ ਨੂੰ ਇਨਸਰੈਕਸ਼ਨਿਸਟ ਜਿਹੜਾ ਉਹ ਆਖਿਆ ਜਾ ਰਿਹਾ ਹੈ, ਦੇਸ਼ ਧਰੋਹੀ ਬੇਸਿਕਲੀ, ਵੀ ਉਲਟ ਜਿਹੜੇ ਇਨਸਰੈਕਸ਼ਨ ਜਿਹੜੀ ਉਹ ਕਰ ਰਹੇ ਆ। ਤੇ ਕਹਿੰਦੇ ਵੀ ਜਿਹੜੇ ਪੈਟਰੀਅਟਸ ਆ ਉਹ ਕਦੀ ਵੀ ਇਸ ਨੂੰ ਅਸੈਪਟ ਨਹੀਂ ਕਰਨਗੇ। ਜਿਨ੍ਹਾਂ ਨੇ ਆਲਦੋ ਜਿਹੜੇ ਆ ਪ੍ਰਵੀਨ ਜੀ ਵੀ ਜਿਨ੍ਹਾਂ ਨੇ ਕੈਪੀਟਲ ਦੇ ਉੱਤੇ ਹਮਲਾ ਕੀਤਾ ਸੀ, ਬਹੁਤ ਸਾਰੇ ਲੋਕ ਉਹਨਾਂ ਨੂੰ ਵੀ ਇਨਸਰੈਕਸ਼ਨਿਸਟ ਆਖ ਰਹੇ ਸੀਗੇ, ਪਰ ਟਰੰਪ ਹੁਣੀ ਉਹਨਾਂ ਨੂੰ ਪੈਟਰੀਅਟ ਜਿਹੜਾ ਉਹ ਜ਼ਰੂਰ ਆਖ ਰਹੇ ਸੀਗੇ। ਸੋ ਪਲੜਾ ਜਿਹੜਾ ਆ ਉਹ ਤਰਾਜੂ ਦਾ ਉਹ ਮੌਕਾ ਦੇਖ ਕੇ ਜਿਹੜਾ ਕਹਿੰਦੇ ਵੀ ਭਾਰ ਅਕਸਰ ਬਦਲ ਲੈਂਦਾ ਆ। ਜੀ ਬਿਲਕੁਲ, ਦੇਖੋ ਪ੍ਰੋਟੈਸਟ ਕਰਨਾ, ਰੋਸ ਮੁਜ਼ਾਹਰਾ ਕਰਨਾ ਹਰ ਇੱਕ ਦਾ ਬੁਨਿਆਦੀ ਅਧਿਕਾਰ ਆ, ਹੱਕ ਆ, ਪਰ ਜੇਕਰ ਉਹ ਇੱਕ ਦਾਇਰੇ ਦੇ ਵਿੱਚ ਰਹਿ ਕੇ ਕਰੇ, ਜੇਕਰ ਉਹ ਵਾਇਲੈਂਟ ਹੋ ਜਾਵੇ, ਕਿਸੇ ਵੀ ਤਰੀਕੇ ਨਾਲ ਹਿੰਸਕ ਹੋ ਜਾਵੇ, ਤਾਂ ਲੋਕ ਉਹ ਤੋਂ ਆਪਣਾ ਜਿਹੜਾ ਸਮਰਥਨ ਆ ਉਹ ਵਾਪਸ ਖਿੱਚ ਲੈਂਦੇ ਆ। ਆਪਾਂ ਦੇਖਿਆ ਕਿ ਇਮੀਗ੍ਰੇਸ਼ਨ ਦੇ ਮਾਮਲੇ ਤੇ ਜਿੱਥੇ ਜਿਹੜੇ ਇਮੀਗ੍ਰੈਂਟ ਨੇ ਉਹ ਸਰਕਾਰ ਦੇ ਨਿਸ਼ਾਨੇ ਤੇ ਸੀਗੇ, ਉੱਥੇ ਦੂਜੇ ਪਾਸੇ ਲੋਕਾਂ ਵੱਲੋਂ ਉਹਨਾਂ ਨੂੰ ਜਿਹੜਾ ਹਮਦਰਦੀ ਵੀ ਮਿਲ ਰਹੀ ਸੀ। ਪਰ ਹੁਣ ਜਿਹੜੀਆਂ ਚੀਜ਼ਾਂ ਉਹ ਪੁੱਠੀਆਂ ਪੈਂਦੀਆਂ ਜਾਪਦੀਆਂ ਨੇ। ਦੂਜੇ ਮੁਲਕਾਂ ਦੇ ਝੰਡੇ ਲਹਿਰਾਉਣੇ, ਇਸ ਮੁਲਕ ਦਾ ਝੰਡਾ ਸਾੜਨਾ ਕੋਈ ਬਹਾਦਰੀ ਨਹੀਂ। ਭੰਨ ਤੋੜ ਤੇ ਲੁੱਟਮਾਰ ਕਿਸੇ ਵੀ ਰੋਸ ਮੁਜ਼ਾਹਰੇ ਦਾ ਹਿੱਸਾ ਹੋਊਗੀ ਤੇ ਉਹ ਰੋਸ ਮੁਜ਼ਾਹਰਿਆਂ ਤੇ ਸਰਕਾਰ ਨੇ ਸਖਤੀ ਵਿਖਾਉਣੀ ਆ। ਜਿਵੇਂ ਤੁਸੀਂ ਹੁਣ ਤੱਕ ਬੜੀ ਤਫਸੀਲ ਦੇ ਨਾਲ ਜ਼ਿਕਰ ਕੀਤਾ, ਜੋ ਸਿਆਸਤ ਹੋਈ ਆ, ਜੋ ਇਸ ਟਾਈਮ ਜਿਹੜੇ ਨਿਊਸਮ ਦੇ ਜਿਹੜੇ ਐਂਗਲ ਤੋਂ ਕਹਿ ਲਓ ਜਾਂ ਕੈਲੀਫੋਰਨੀਆ ਦੀ ਪੋਲਿਟਿਕਸ ਦੇ ਐਂਗਲ ਤੋਂ ਕਹਿ ਲਓ, ਇਸ ਟਾਈਮ ਇੱਕ ਹੋਰ ਜਿਹੜੀ ਲਾਸ ਐਂਜਲਸ ਟਾਈਮਸ ਦੇ ਵਿੱਚ ਚਰਚਾ ਛਿੜੀ ਆ ਉਹ ਇਹ ਹੈ ਕਿ ਜਿਹੜੀ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੇ ਰੌਬ ਐਂਟਾ, ਤੇ ਜਿਹੜੇ ਉਹਨਾਂ ਦਾ ਇੱਕ ਬਿਆਨ ਤੇ ਇਹਦੇ ਨਾਲ ਗਵਰਨਰ ਗੈਵਿਨ ਨਿਊਸਮ ਦੇ ਬਾਰੇ ਇੱਕ ਜਿਹੜਾ ਬਿਆਨ ਆ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੈਰੋਲਾਈਨ ਲੈਵਿਟ ਨੇ ਦਿੱਤਾ ਦੀ ਟਾਈਮਜ਼ ਨੂੰ। ਉਹਨਾਂ ਨੇ ਕਿਹਾ ਵੀ ਉਹ ਤਾਂ ਇਉਂ ਮੰਨ ਕੇ ਚੱਲ ਰਿਹਾ ਵੀ ਜਿਵੇਂ ਉਹਨਾਂ ਨੂੰ ਅਰੈਸਟ ਕਰਨ ਜਿਹੜੀ ਆ ਫੈਡਰਲ ਏਜੰਸੀਜ਼ ਗਈਆਂ ਹੋਣ। ਲਾਸ ਐਂਜਲਸ ਦੇ ਵਿੱਚ ਨੈਸ਼ਨਲ ਗਾਰਡ ਦੇ ਜਿਹੜੇ ਲਾਉਣ ਦੇ ਮਾਮਲੇ ਦੇ ਉੱਤੇ ਲਗਾਤਾਰ ਇਹ ਦੋਨੇ ਧਿਰਾਂ ਜਿਹੜੀਆਂ ਨੇ ਉਹ ਆਮੋ ਸਾਹਮਣੇ ਨੇ। ਕਹਿੰਦੇ ਵੀ ਚਰਚਾ ਇਹ ਵੀ ਚੱਲੀ ਹੈ ਵੀ ਗੈਵਿਨ ਨਿਊਸਮ ਤੇ ਟਰੰਪ ਉਹ ਇੱਕ ਵਾਰ ਫਿਰ ਤੋਂ ਇੱਕ ਦੂਜੇ ਦੇ ਆਮੋ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੇ ਨੇ, ਕਿਉਂਕਿ ਪਹਿਲਾਂ ਵੀ ਜਿਹੜੇ ਦੋਨੇ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਨਿਊਸਮ ਦੇ ਜਿਹੜੇ ਇੰਟਰਸਟ ਨੇ ਉਹ ਪ੍ਰੈਜ਼ੀਡੈਂਟ ਦੀ ਚੋਣ ਲੜਨੀ ਚਾਹੁੰਦੇ ਨੇ, ਤੇ ਡੈਮੋਕ੍ਰੇਟ ਸਟੇਟ ਹੋਣ ਕਰਕੇ ਟਰੰਪ ਜਿਹੜੇ ਨੇ ਉਹ ਹਮੇਸ਼ਾ ਇਸ ਸਟੇਟ ਨੂੰ ਨਿਸ਼ਾਨੇ ਤੇ ਰੱਖਦੇ ਨੇ ਕਿ ਕੈਲੀਫੋਰਨੀਆ ਦੇ ਵਿੱਚ ਆਹ ਹੋ ਰਿਹਾ, ਕੈਲੀਫੋਰਨੀਆ ਦੇ ਵਿੱਚ ਫਲਾਂ ਹੋ ਰਿਹਾ। ਉਹ ਕਹਿੰਦੇ ਵੀ ਇਹ ਜਿਹੜੀ ਖਿੱਚੋਤਾਣ ਆ ਹੁਣ ਜਿਹੜਾ ਆਪਸੀ ਤਣਾਅ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇਹ ਇਮੀਗ੍ਰੈਂਟਾਂ ਤੋਂ ਵੀ ਅੱਡ ਕੈਲੀਫੋਰਨੀਆ ਦੇ ਵਿੱਚ ਹੋਰ ਜਿਹੜੇ ਫੈਡ ਦੇ ਨਾਲ ਸੰਬੰਧਿਤ ਮਾਮਲੇ ਨੇ ਉਹਨਾਂ ਦੇ ਵਿੱਚ ਸਾਨੂੰ ਤਣਾਅ ਪੈਂਦਾ ਨਜ਼ਰ ਆਊਗਾ, ਜਾਂ ਉਹਨਾਂ ਦੇ ਵਿੱਚ ਖਿੱਚੋਤਾਣ ਹੋਰ ਵਧੂਗੀ, ਕਿਉਂਕਿ ਕੈਲੀਫੋਰਨੀਆ ਨੇ ਆਲਰੇਡੀ ਇਸ ਮਾਮਲੇ ਦੇ ਵਿੱਚ ਸੂਹ ਕਰ ਦਿੱਤਾ ਟਰੰਪ ਪ੍ਰਸ਼ਾਸਨ ਦੇ ਉੱਤੇ। ਜੀ ਅਗਲੀ ਜਿਹੜੀ ਖਬਰਾਂ ਦੇ ਵੱਲ ਪ੍ਰਵੀਨ ਜੀ ਵੱਧਦੇ ਜਾਈਏ ਤਾਂ ਥੋੜੀ ਜਿਹੀ ਹਟ ਕੇ ਜਿਹੜੀ ਇਹ ਖਬਰ ਆ, ਹਿਊਮਨ ਐਂਡ ਹੈਲਥ ਸਰਵਿਸਿਜ਼ ਦੇ ਸਕੱਤਰ ਰੋਬਰਟ ਐਫ ਕੈਨੇਡੀ ਜੂਨੀਅਰ, ਉਹਨਾਂ ਨੇ ਅੱਜ ਐਲਾਨ ਕੀਤਾ ਵੀ ਜਿਹੜੇ 17 ਮੈਂਬਰ ਜਿਹੜੀ ਵੈਕਸੀਨ ਐਡਵਾਈਜ਼ਰਸ ਦੇ ਪੈਨਲ ਦੇ ਉੱਤੇ ਬੈਠੇ ਆ, ਉਹਨਾਂ ਸਾਰਿਆਂ ਨੂੰ ਘਰੇ ਘੱਲਿਆ ਜਾ ਰਿਹਾ। ਬੇਸਿਕਲੀ ਉਹਨਾਂ ਨੂੰ ਰਿਟਾਇਰ ਕਰ ਦਿੱਤਾ ਗਿਆ ਆ। ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਪ੍ਰੈਕਟਿਸਿਸ ਏਸਿਪ ਕਹਿੰਦੇ ਵੀ ਜਿਹੜੀ ਐਡਵਾਈਜ਼ ਕਰਦੀ ਆ CDC ਨੂੰ, ਉਹਨਾਂ ਦੇ ਸਾਰੇ ਹੀ ਮੈਂਬਰਸ ਨੂੰ ਕੈਨੇਡੀ ਹੋਣਾ ਨੇ ਲਾਂਭੇ ਕਰ ਦਿੱਤਾ ਆ। ਵੈਕਸੀਨਸ ਕਿੱਦਾਂ ਕੰਮ ਕਰਦੀ ਆ ਉਸ ਨੂੰ ਲੈ ਕੇ ਜਿਹੜੇ ਰੋਬਰਟ ਐਫ ਕੈਨੇਡੀ ਜੂਨੀਅਰ ਆ ਉਹ ਬੜੇ ਸਕੈਪਟਿਕ ਹੈਗੇ ਨੇ, ਤੇ ਕਹਿੰਦੇ ਵੀ ਉਹ ਇੱਕ ਵੱਡੇ ਚੇਂਜਸ CDC ਦੇ ਇਸ ਚੀਜ਼ ਨੂੰ ਲੈ ਕੇ ਆ ਰਹੇ ਆ ਜਦੋਂ ਤੋਂ ਇਹਨਾਂ ਨੇ ਉੱਥੇ ਅਹੁਦਾ ਸੰਭਾਲਿਆ ਹੈਗਾ। ਮੇਕ ਅਮਰੀਕਾ ਹੈਲਦੀ ਅਗੇਨ ਦਾ ਜਿਹੜੇ ਨਾਅਰੇ ਦੇ ਤਹਿਤ RFK ਜੂਨੀਅਰ ਦੇ ਦੁਆਰਾ ਵੱਡੀਆਂ ਜਿਹੜੀਆਂ ਚੇਂਜਸ ਆ HHS ਦੇ ਵਿੱਚ, CDC ਦੇ ਵਿੱਚ ਲਿਆਂਦੀਆਂ ਜਾ ਰਹੀਆਂ ਹੈਗੀਆਂ ਆ। ਸੋ
ਏਸਿਪ ਦੇ ਜਿਹੜੇ ਮੈਂਬਰਸ ਆ ਉਹ ਕਹਿੰਦੇ ਵੀ ਇੰਡੀਪੈਂਡੈਂਟ ਮੈਡੀਕਲ ਪਬਲਿਕ ਐਕਸਪਰਟਸ ਹੁੰਦੇ ਆ, ਜਿਹੜੇ ਕਿ ਸਾਇੰਟੀਫਿਕ ਰਿਵਿਊ ਤੇ ਐਵੀਡੈਂਸ ਦੇ ਆਧਾਰ ਦੇ ਉੱਤੇ CDC ਨੂੰ ਆਪਣੀਆਂ ਰਿਕਮੈਂਡੇਸ਼ਨਸ ਘੱਲਦੇ ਆ। ਫਿਰ ਉਸ ਤੋਂ ਬਾਅਦ ਜਿਹੜਾ CDC ਦਾ ਡਾਇਰੈਕਟਰ ਉਹਨਾਂ ਰਿਕਮੈਂਡੇਸ਼ਨਸ ਨੂੰ ਸਾਈਨ ਆਫ ਕਰਦਾ ਆ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਅਧਿਕਾਰਤ ਫੈਡਰਲ ਜਿਹੜੀ ਅਫੀਸ਼ੀਅਲ ਪਾਲਿਸੀ ਉਹ ਬਣਦੀ ਆ। ਇਹ ਅਜੇ ਕਲੀਅਰ ਨਹੀਂ ਆ ਵੀ ਜਿਹੜੇ RFK ਜੂਨੀਅਰ ਆ ਕੀ ਇਸ ਦੀ ਥਾਂ ਦੇ ਉੱਤੇ ਕੋਈ ਨਵਾਂ ਗਰੁੱਪ ਆ ਉਸ ਨੂੰ ਪੁਆਇੰਟ ਕਰਨਗੇ, ਜਾਂ ਪੱਕੇ ਤੌਰ ਦੇ ਉੱਤੇ ਅਜਿਹੇ ਜਿਹੜਾ ਇੱਕ ਪੈਨਲ ਆ ਉਸ ਨੂੰ ਹੁਣ ਖਤਮ ਹੀ ਕਰ ਦਿੱਤਾ ਜਾਵੇਗਾ। ਜੂਨ 25 ਤੋਂ ਲੈ ਕੇ 27 ਦੇ ਦਰਮਿਆਨ ਇਹਨਾਂ ਨੇ ਇੱਕ ਮੀਟਿੰਗ ਜਿਹੜੀ ਉਹ ਕਰਨੀ ਸੀ, ਜੋ ਅਜੇ ਇਸ ਰਿਲੀਜ਼ ਦੇ ਮੁਤਾਬਕ ਦੱਸਿਆ ਜਾ ਰਿਹਾ ਵੀ ਅਜੇ ਵੀ ਹੋਵੇਗੀ, ਤੇ ਆਪਣੀਆਂ ਜਿਹੜੀਆਂ ਵੈਕਸੀਨਸ ਨੂੰ ਤੇ ਹੋਰ ਮਾਮਲਿਆਂ ਦੇ ਵਿੱਚ ਜਿਹੜੀਆਂ ਰਿਕਮੈਂਡੇਸ਼ਨਸ ਆ ਉਹ CDC ਦੇ ਡਾਇਰੈਕਟਰ ਤੱਕ ਜਿਹੜੀਆਂ ਉਹ ਪਹੁੰਚਾਈਆਂ ਜਿਹੜੀਆਂ ਹੋ ਜਾਣਗੀਆਂ। ਜਿਹੜੇ ਕੈਨੇਡੀ ਆ ਉਹਨਾਂ ਨੇ ਅੱਜ ਇਸ ਬਾਬਤ ਗੱਲਬਾਤ ਕਰਦੇ ਹੋਏ ਕਿਹਾ ਵੀ ਅਸੀਂ ਲੋਕਾਂ ਦਾ ਭਰੋਸਾ ਮੁੜ ਇਸ ਤੇ ਨੂੰ ਠੀਕ ਕਰਨ ਦੇ ਲਈ, ਰਿਸਟੋਰ ਕਰਨ ਦੇ ਲਈ ਪ੍ਰੋ ਜਾਂ ਐਂਟੀ ਵੈਕਸੀਨ ਏਜੰਡੇ ਤੋਂ ਉੱਤੇ ਉੱਠ ਕੇ ਇਹ ਕਦਮ ਨੂੰ ਜਿਹੜਾ ਉਹ ਚੁੱਕਿਆ ਹੈਗਾ ਆ। ਕੈਨੇਡੀ ਉਹਨਾਂ ਨੇ ਕਿਹਾ ਵੀ ਜਿਹੜੇ ਕੁਝ ਮੈਂਬਰਸ ਇਸ ਕਮੇਟੀ ਦੇ ਵਿੱਚ ਆ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਲਾਸਟ ਮਿਨਟ ਅਪੁਆਇੰਟੀ ਸੀਗੇ, ਵੀ ਆਪਣੇ ਜਿਹੜੇ ਕਾਰਜਕਾਲ ਦੇ ਅਖੀਰਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਇਸ ਪੈਨਲ ਦੇ ਉੱਤੇ ਜਗ੍ਹਾ ਦਿੱਤੀ ਗਈ ਸੀਗੀ। ਸੋ HHS ਦੀਆਂ ਏਜੰਸੀਜ਼, ਉਹਨਾਂ ਦੇ ਐਡਵਾਈਜ਼ਰੀ ਪੈਨਲਸ, ਉਹਨਾਂ ਦੀਆਂ ਪਾਲਿਸੀਜ਼ ਕਹਿੰਦੇ ਕਾਫੀ ਸਖਤ ਹੁੰਦੀਆਂ ਆ। ਕੌਨਫਲਿਕਟ ਆਫ ਇੰਟਰਸਟ ਨੂੰ ਜਿਹੜਾ ਉਹ ਲੈ ਕੇ ਅਜੇ ਤੱਕ ਪਿਛਲੇ ਸਾਲਾਂ 'ਚ ਕਿਸੇ ਤਰੀਕੇ ਦੀ ਕਹਿੰਦੇ ਕੋਈ ਸਮੱਸਿਆ ਨਹੀਂ ਆਈ ਹੈਗੀ। ਸੋ ਹੁਣ ਦੇਖਦੇ ਆ ਵੀ ਅੱਗੇ ਕੀ ਜਿਹੜਾ ਉਹ ਬਣਦਾ ਆ। ਪੀਡੀਆਟ੍ਰਿਕ ਇਨਫੈਕਸ਼ੀਅਸ ਡਿਜ਼ੀਜ਼ ਦੇ ਐਕਸਪਰਟ ਡਾਕਟਰ ਲਕਸ਼ਮੀ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀਗਾ ਇਸੇ ਹੀ ਜਿਹੜੇ ਬੋਰਡ ਦੇ ਜਿਹੜੇ ਕੋ ਲੀਡਰ ਦੇ ਤੌਰ ਦੇ ਉੱਤੇ, ਜਦ ਉਹਨਾਂ ਦਾ ਇਹ ਮੰਨਣਾ ਸੀਗਾ ਵੀ ਉਹ ਹੁਣ ਹੈਲਪ ਨਹੀਂ ਕਰ ਸਕਦੇ ਜਿਹੜੇ ਆਪਣੇ ਮੈਂਬਰਸ ਦੀ। ਸੋ ਇਹ ਇੱਕ ਵੱਡਾ ਜਿਹੜਾ ਚੇਂਜ ਆ ਵੈਕਸੀਨਸ ਦੇ ਉੱਤੇ ਪੈਨਲ ਐਡਵਾਈਜ਼ ਕਰਨ ਵਾਲੇ ਦੇ ਸਾਰੇ ਮੈਂਬਰਸ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਬਰਖਾਸਤ ਕਰ ਦਿੱਤਾ ਗਿਆ ਆ। ਜੀ, ਅਗਲੀ ਜਿਹੜੀ ਖਬਰ ਆ ਕੈਲੀਫੋਰਨੀਆ ਦੇ ਨਾਲ ਜੁੜੀ ਆ ਰਹੀ ਹੈ। ਕੈਲੀਫੋਰਨੀਆ ਨੇ US ਦੇ ਜਸਟਿਸ ਡਿਪਾਰਟਮੈਂਟ ਨੂੰ ਜਿਹੜਾ ਸੂ ਕੀਤਾ, ਜਿਹਦੇ ਵਿੱਚ ਇਹਨਾਂ ਨੇ ਮੰਗ ਕੀਤੀ ਸੀ ਕਿ ਜਿੰਨੇ ਵੀ ਲੋਕਲ ਸਕੂਲ ਡਿਸਟ੍ਰਿਕਟ ਦੇ ਜਾਂ ਹੋਰ ਜਿਹੜੇ ਮੁਕਾਬਲੇ ਹੁੰਦੇ ਨੇ ਉਹਨਾਂ ਦੇ ਵਿੱਚ ਟਰਾਂਸਜੈਂਡਰ ਜਿਹੜੇ ਐਥਲੀਟ ਨੇ ਉਹਨਾਂ ਨੂੰ ਬੈਨ ਕੀਤਾ ਜਾਵੇ ਸਪੋਰਟਸ ਦੇ ਵਿੱਚ ਕੰਪੀਟ ਕਰਨ ਤੋਂ, ਆਰਗਿਊ ਕਰਨ ਤੋਂ। ਤੇ ਨਾਲ ਹੀ ਆਪਾਂ ਇਹ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਇਸ ਬਾਰੇ ਖਬਰ ਸਾਂਝੀ ਕੀਤੀ ਸੀਗੀ। ਇਹ ਦੱਸਦੇ ਨੇ ਕਿ ਜਿਹੜਾ ਇਹ ਇਸ ਤਰ੍ਹਾਂ ਦੀ ਜਿਹੜੀ ਇਹਨਾਂ ਵੱਲੋਂ ਲਿਆ ਜਾਂਦਾ ਹਿੱਸਾ ਗੇਮਸ ਦੇ ਵਿੱਚ, ਇਹ ਦੂਜੇ ਖਿਡਾਰੀਆਂ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਪ੍ਰਭਾਵਿਤ ਜ਼ਰੂਰ ਕਰਦਾ ਹੈ। ਕੈਲੀਫੋਰਨੀਆ ਦੇ ਜਿਹੜੇ ਅਟਾਰਨੀ ਜਨਰਲ ਨੇ ਰੌਬ ਬੌਂਟਾ, ਉਹਨਾਂ ਦੇ ਆਫਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਸੂ ਕੀਤਾ। ਪ੍ਰੈਜ਼ੀਡੈਂਟ ਤੇ ਉਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਤੋਂ ਡਿਮਾਂਡ ਕੀਤੀ ਗਈ ਸੀ ਕੈਲੀਫੋਰਨੀਆ ਸਕੂਲ ਡਿਸਟ੍ਰਿਕਟ ਦੇ ਵੱਲੋਂ ਕਿ ਇਹ ਜਿਹੜਾ ਵੀ ਇਹ ਇਸ ਤਰ੍ਹਾਂ ਦੇ ਐਥਲੀਟਸ ਨੂੰ ਜਿਹੜੀ ਹਿੱਸਾ ਲੈਣ ਦੀ ਜਿਹੜੀ ਆਪਾਂ ਕਹਿ ਲਈ ਕਿ ਆਜ਼ਾਦੀ ਹੈ, ਉਹ ਲਾਅ ਨੂੰ ਬ੍ਰੇਕ ਕਰਦੀ ਹੈ ਤੇ ਕਨਸਟੀਟਿਊਸ਼ਨ ਨੂੰ ਵਾਇਲੇਟ ਕਰਦੀ ਹੈ। ਸੋ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਵੀ ਸਕੂਲ ਡਿਸਟ੍ਰਿਕਟਸ ਨੇ ਉਹ ਡਿਸਕ੍ਰਿਮੀਨੇਸ਼ਨ ਜਿਹੜਾ ਕਰਦੇ ਨੇ ਸਟੂਡੈਂਟ ਦੇ ਉਹਨਾਂ ਦੀ ਕੇਅਰ ਦੇ ਬਾਰੇ, ਜਾਂ ਕਨਸਟੀਟਿਊਸ਼ਨਲੀ ਜਿਹੜਾ ਉਹਨਾਂ ਦਾ ਪ੍ਰੋਟੈਕਟਡ ਰਾਈਟਸ ਨੇ ਉਹਨਾਂ ਦੇ ਮਾਮਲੇ ਦੇ ਵਿੱਚ, ਤਾਂ ਰੌਬ ਬੈਂਟਾ ਨੇ ਜਵਾਬ ਦਿੱਤਾ ਵੀ ਅਸੀਂ ਇਸ ਮਾਮਲੇ ਦੇ ਵਿੱਚ ਨਾ ਤਾਂ ਕਿਸੇ ਦੀ ਆਜ਼ਾਦੀ ਨੂੰ ਹੱਥ ਪਾ ਰਹੇ ਹਾਂ, ਨਾ ਅਸੀਂ ਕਿਸੇ ਮਾਮਲੇ ਦੇ ਵਿੱਚ ਇਹ ਕਹਿ ਰਹੇ ਹਾਂ ਵੀ ਇਹ ਕਿਸੇ ਦੇ ਰਾਈਟਸ ਦੀ ਉਲੰਘਣਾ ਹੋ ਰਹੀ ਹੈ, ਬਲਕਿ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸੂ ਕਰਨ ਜਾ ਰਹੇ ਹਾਂ ਤਾਂ ਜੋ ਹਰ ਇੱਕ ਨੂੰ ਜਿਹੜਾ ਇਹ ਨਾ ਲੱਗੇ ਕਿ ਮੇਰੇ ਨਾਲ ਧੱਕਾ ਹੋ ਰਿਹਾ। ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿੰਨੇ ਵੀ ਸਕੂਲ ਡਿਸਟ੍ਰਿਕਟ ਨੇ ਉਹਨਾਂ ਨੇ ਟਰਾਂਸਜੈਂਡਰ ਐਥਲੀਟਸ ਨੂੰ ਬੈਨ ਕਰਨ ਦੀ ਵੀ ਗੱਲ ਕਹੀ ਸੀ, ਤੇ ਇਸ ਮਾਮਲੇ ਦੇ ਵਿੱਚ ਕਈ ਸਕੂਲ ਅੱਗੇ ਆਏ ਸਨ। ਪਰ ਬਾਅਦ ਦੇ ਵਿੱਚ ਇਹ ਵੀ ਜਿਹੜਾ ਉਹ ਗੱਲ ਸਾਹਮਣੇ ਆਈ ਸੀ ਕਿ ਕਈ ਥਾਵਾਂ ਤੇ ਆਪਾਂ ਦੇਖਿਆ ਕਿ ਜਿਹੜੇ ਮੁਕਾਬਲੇ ਨੇ ਉਹ ਹੋਏ ਨੇ। ਲਾਅ ਸੂਟ ਕਹਿੰਦੇ ਉਦੋਂ ਆਇਆ ਜਦੋਂ ਅਸਿਸਟੈਂਟ ਅਟਾਰਨੀ ਜਨਰਲ ਹਰਮੀਤ ਢਿੱਲੋਂ ਜਿਹੜੇ ਕਿ ਟਰੰਪ ਵੱਲੋਂ ਅਪਾਇੰਟ ਕੀਤੇ ਗਏ ਨੇ, ਉਹਨਾਂ ਨੇ ਫੈਡਰਲ ਜਸਟਿਸ ਡਿਪਾਰਟਮੈਂਟ ਦੇ ਜਿਹੜੇ ਸਿਵਲ ਰਾਈਟਸ ਡਿਵੀਜ਼ਨ ਆ ਉਹਨੂੰ ਇੱਕ ਲੈਟਰ ਜਿਹੜਾ ਸਕੂਲ ਡਿਸਟ੍ਰਿਕਟ ਨੂੰ ਭੇਜਿਆ ਸੀ ਉਸ ਬਾਬਤ ਤੋਂ, ਜਿਹਦੇ ਵਿੱਚ ਇਹ ਵਾਰਨਿੰਗ ਦਿੱਤੀ ਗਈ ਸੀਗੀ ਕਿ ਜੇਕਰ ਉਹ ਲੀਗਲ ਲਾਇਬਿਲਿਟੀ ਨੂੰ ਕਿਸੇ ਤਰ੍ਹਾਂ ਚੁਣੌਤੀ ਦਿੰਦੇ ਨੇ ਤਾਂ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਾਨੂੰਨੀ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਇਹ ਜਿਹੜਾ ਮਾਮਲਾ ਹੁਣ ਜਿਹੜਾ ਕੈਲੀਫੋਰਨੀਆ ਗਵਰਨਮੈਂਟ ਕਹਿ ਲਓ ਜਾਂ ਫੈਡਰਲ ਗਵਰਨਮੈਂਟ ਦੇ ਵਿਚਕਾਰ ਜਿਹੜਾ ਫਸਦਾ ਆ ਰਿਹਾ, ਜਿਹਦੇ ਵਿੱਚ ਟਰਾਂਸਜੈਂਡਰ ਐਥਲੀਟਸ ਨੂੰ ਕੰਪੀਟ ਕਰਨ ਬਾਰੇ ਲਗਾਤਾਰ ਜਿਹੜੀ ਇੱਕ ਦੂਜੇ ਦੇ ਨਾਲ ਬਹਿਸ ਹੋ ਰਹੀ ਆ। ਢਿੱਲੋਂ ਨੇ ਇਹ ਆਰਗਿਊ ਕੀਤਾ ਸੀਗਾ ਕਿ ਜਿਹੜੇ ਟਰਾਂਸਜੈਂਡਰ ਐਥਲੀਟਸ ਆ ਉਹਨਾਂ ਨੂੰ ਅਲਾਓ ਕਰ ਦੇਣਾ ਚਾਹੀਦਾ ਹੈ,
ਜਿਹਦੇ ਨਾਲ ਉਹ ਕਹਿੰਦੇ ਕਿ ਜਿਹੜੀਆਂ ਐਥਲੈਟਿਕਸ ਜਿਹੜੀਆਂ ਅਪਰਚੂਨਿਟੀਜ਼ ਨੇ ਉਹ ਬਰਾਬਰ ਦੀਆਂ ਮਿਲਣੀਆਂ ਚਾਹੀਦੀਆਂ ਨੇ ਜੀ। ਅਗਲੀ ਜਿਹੜੀ ਖਬਰ ਤੇ ਨਜ਼ਰ ਮਾਰਦੇ ਜਾਈਏ, ਕੈਲੀਫੋਰਨੀਆ ਫੋਰਐਵਰ ਇੱਕ ਅਜਿਹੀ ਗਰੁੱਪ ਆ ਜੋ ਕਿ ਕੁਝ ਹਿੱਸਾ ਕੈਲੀਫੋਰਨੀਆ ਦੇ ਨਾਲੋਂ ਵੱਖ ਕਰਨਾ ਜਿਹੜਾ ਉਹ ਚਾਹੁੰਦੇ ਆ। ਸੂਜ਼ਨ ਸਿਟੀ ਆ ਕੈਲੀਫੋਰਨੀਆ ਦੀ, ਕਹਿੰਦੇ ਵੀ ਸਿਲੀਕਨ ਵੈਲੀ ਦੀ ਇਸ ਕੰਪਨੀ ਕੈਲੀਫੋਰਨੀਆ ਫੋਰਐਵਰ ਦੇ ਨਾਲ ਇੱਕ ਡੀਲ ਜਿਹੜੀ ਉਹ ਬਣਾਉਣ ਦੀ ਕੋਸ਼ਿਸ਼ ਇਹ ਕੰਪਨੀ ਕਰ ਰਹੀ ਹੈ ਇਸ ਸ਼ਹਿਰ ਦੇ ਨਾਲ, ਤਾਂ ਜੋ ਜਿਹੜਾ ਕਾਉਂਟੀ ਵਾਈਡ ਬੈਲਟ ਇਨੀਸ਼ੀਏਟਿਵ ਆ ਉਸ ਤੋਂ ਬਚਿਆ ਜਿਹੜਾ ਉਹ ਜਾ ਸਕੇ। ਕੈਲੀਫੋਰਨੀਆ ਫੋਰਐਵਰ ਦੇ ਜਿਹੜੇ CEO ਜੈਨ ਸਰਾਮਿਕ ਉਹਨਾਂ ਨੇ ਕਿਹਾ ਵੀ ਸੋਲਾਨੋ ਕਾਉਂਟੀ ਦੇ ਬੈਲਟ ਤੋਂ ਬਚਣ ਦੇ ਲਈ ਬਿਲੀਅਨੇਅਰਸ ਦੇ ਦੁਆਰਾ ਬੈਕ ਕੀਤੀ ਗਈ ਇਹ ਜਿਹੜੀ ਇੱਕ ਛੋਟੀ ਜੀ ਸਿਟੀ ਜਿਹਨੂੰ ਯੂਟੋਪੀਆ ਦੇ ਰੂਪ 'ਚ ਪੇਸ਼ ਕੀਤਾ ਜਾ ਰਿਹਾ ਆ ਵੀ ਇੱਥੇ ਸਭ ਕੁਝ ਭਲਾ ਚੰਗਾ ਸਭ ਕੁਝ ਵਧੀਆ ਹੋਊਗਾ ਤੇ ਬੱਲੇ ਬੱਲੇ ਜਿਹੜੀ ਇੱਥੇ ਹੋਊਗੀ। ਉਹ ਕਹਿੰਦੇ ਵੀ ਸਿਟੀ ਦੀਆਂ ਜਿਹੜੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਓਨ ਕਰਦੇ ਆ ਉਹਨਾਂ ਨੂੰ $1.5 ਮਿਲੀਅਨ ਦੀ ਕੀਮਤ ਦੇ ਵਿੱਚ ਬਾਏ ਕਰਨਾ ਜਿਹੜਾ ਉਹ ਚਾਹੁੰਦੇ ਆ। ਕੁਝ ਹਿੱਸਾ ਜਿਹੜਾ ਆ ਉਸ ਦਾ ਇਸ ਤਰੀਕੇ ਦੇ ਨਾਲ ਬਾਏ ਕਰਨਗੇ ਤੇ ਕਹਿੰਦੇ ਇਸ ਦੇ ਬਦਲੇ ਅਸੀਂ $55,000 ਦੇ ਜਿਹੜੇ ਕਮਿਊਨਿਟੀ ਇਵੈਂਟਸ ਨੂੰ ਕਵਰ ਕਰਨ ਦੇ ਲਈ ਜਿਹੜੀਆਂ ਵਨ ਟਾਈਮ ਗ੍ਰਾਂਟ ਵੀ ਜਿਹੜੀ ਉਹ ਦਵਾਂਗੇ। ਹੁਣ ਇਹ ਜਿਹੜਾ ਇੱਕ ਛੋਟਾ ਜਿਹਾ ਸ਼ਹਿਰ ਕੈਲੀਫੋਰਨੀਆ ਫੋਰਐਵਰ ਦੇ ਅੱਗੇ ਕੀ $1.5 ਮਿਲੀਅਨ 'ਚ ਆਪਣੀਆਂ ਪ੍ਰਾਪਰਟੀਆਂ ਉਹਨਾਂ ਨੂੰ ਵੇਚ ਦਊਗਾ, ਇਹ ਹੁਣ ਦੇਖਣ ਵਾਲੀ ਗੱਲ ਆ। ਕੈਲੀਫੋਰਨੀਆ ਫੋਰਐਵਰ ਤਕਰੀਬਨ 10,000 ਏਕੜ ਖਰੀਦ ਰਿਹਾ ਆ ਆਪਣੀ ਬਾਉਂਡਰੀ ਦੇ ਵਿੱਚ, ਜਿਹੜਾ ਉਸ ਨੂੰ ਐਡ ਕਰਨਾ ਚਾਹੁੰਦਾ ਹੈ ਡਿਵੈਲਪਰ ਦੇ ਤੌਰ ਦੇ ਉੱਤੇ, ਜਿੱਥੇ ਕਹਿੰਦੇ ਆ ਵੀ ਅਸੀਂ ਬਹੁਤ ਹੀ ਵਧੀਆ ਇੱਕ ਨਵਾਂ ਸ਼ਹਿਰ ਜਿਹੜਾ ਉਹ ਉਸਾਰਨ ਜਾ ਰਹੇ ਆ। ਸੋ ਆਪਣੇ ਆਪ ਨੂੰ ਬੈਲਟ ਤੋਂ ਬਚਾਉਣ ਖਾਤਰ ਡਾਲਰਾਂ ਦੇ ਨਾਲ ਪਹਿਲਾਂ ਹੀ ਸ਼ਹਿਰ ਨੂੰ ਖਰੀਦਣ ਵਾਲੀ ਜਿਹੜੀ ਗੱਲ ਆ ਉਹ ਕਰ ਰਹੇ ਆ। ਸੋ ਆਮ ਲੋਕ ਉਸ ਦੇ ਹੱਕ 'ਚ ਹੋਣਗੇ ਕਿ ਨਹੀਂ, ਲੱਗਦਾ ਵੀ ਸ਼ਾਇਦ ਨਾ 'ਚ ਹੋਣਗੇ, ਤਾਂ ਹੀ ਪਹਿਲਾਂ ਬੈਲਟ ਤੇ ਆਉਣ ਤੋਂ ਆਪਣੇ ਆਪ ਦੇ ਲਈ ਇਸ ਚੀਜ਼ ਦੇ ਵਿੱਚ ਮਜ਼ਬੂਤੀ ਦੇ ਨਾਲ ਅੱਗੇ ਵਧਣ ਦੀ ਇਹਨਾਂ ਦੀ ਕੋਸ਼ਿਸ਼ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਹੈ ਫ੍ਰੈਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਨਾਲ ਜੁੜੀ ਹੋਈ ਹੈ। ਇੱਥੋਂ ਦੇ ਜਿਹੜੀਆਂ ਟੀਚਰਸ ਯੂਨੀਅਨ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੇ ਨਵੇਂ ਜਿਹੜੇ ਲਾਅ ਆ ਰਹੇ ਨੇ ਉਹਨਾਂ ਦੇ ਵਿੱਚ ਜਾਂ ਨਵੇਂ ਲਾਅ ਦੇ ਤਹਿਤ ਨਵੇਂ ਡਾਇਰੈਕਸ਼ਨ ਦੇ ਤਹਿਤ ਸਾਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਵਰਤੋਂ ਆ ਉਹ ਕਰਨੀ ਆ। ਫ੍ਰੈਜ਼ਨੋ ਯੂਨੀਫਾਈਡ ਜਿਹੜੇ ਸੁਪਰਡੈਂਟ ਨੇ ਮਿਸਟਰੀ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਿਹੜਾ AI ਦੇ ਨਾਲ ਜਿਹੜੇ ਕੰਪਾਈਲ ਡਾਕੂਮੈਂਟਸ ਨੇ ਉਹਨਾਂ ਨੂੰ ਵਰਤਣ ਤੋਂ ਨਾ ਕਰ ਦਿੱਤੀ। ਉਹ ਕਹਿੰਦੇ ਕਿ ਇਹਨਾਂ ਦੇ ਨਾਲ ਛੇੜਛਾੜ ਜਾਂ ਫਿਰ AI ਦੇ ਨਾਲ ਜਿਹੜਾ ਕਲੈਰੀਕਲ ਕੰਮ ਆ ਉਹ ਕੀਤਾ ਹੀ ਨਹੀਂ ਜਾ ਸਕਦਾ। ਨਿੱਕੀ ਹੈਨਰੀ ਜਿਹੜੇ ਕਿ ਕਮਿਊਨੀਕੇਸ਼ਨ ਆਫੀਸਰ ਨੇ ਡਿਸਟ੍ਰਿਕਟ ਦੇ ਚੀਫ ਕਮਿਊਨੀਕੇਸ਼ਨ ਆਫੀਸਰ ਨੇ, ਉਹਨਾਂ ਨੇ ਵੀ ਇਸ ਗੱਲ ਦੀ ਸ਼ਾਦੀ ਭਰੀ ਹੈ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਲਗਾਤਾਰ ਦਫ਼ਤਰਾਂ ਦੇ ਵਿੱਚ ਜਿਹੜਾ AI ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਥਰੂ ਜਿਹੜਾ ਕੰਮ ਹੋ ਰਿਹਾ ਜਾਂ ਜਿਹੜਾ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ, ਇਹਦੇ ਕੋਈ ਸਿੱਟੇ ਕੋਈ ਬਹੁਤੇ ਚੰਗੇ ਨਹੀਂ ਨਿਕਲਣਗੇ। ਜਿਹੜੇ ਮੈਨੂਅਲ ਬਲੀਨਾ ਨੇ ਪ੍ਰੈਜ਼ੀਡੈਂਟ ਨੇ ਫ੍ਰੈਜ਼ਨੋ ਟੀਚਰਸ ਐਸੋਸੀਏਸ਼ਨ ਦੇ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਜਿਹੜੇ ਡਿਸਟ੍ਰਿਕਟ ਦੀ ਲੀਡਰਸ਼ਿਪ ਆ ਉਹ ਜਿਹੜਾ ਇਹ ਡਾਕੂਮੈਂਟ ਜਿਹਦਾ ਟਾਈਟਲ ਵੀ ਇੱਕ ਦਾ ਦੱਸਿਆ ਗਿਆ ਇੰਸਟੈਂਸ ਆਫ ਫ੍ਰੈਜ਼ਨੋ ਟੀਚਰਸ ਐਸੋਸੀਏਸ਼ਨ ਲੀਡਰਸ਼ਿਪ ਟਾਰਗੇਟਿੰਗ, ਜਿਹੜਾ ਉਹ ਇੱਕ ਟਾਈਟਲ ਦੱਸਿਆ ਗਿਆ। ਉਹ ਕਹਿੰਦੇ ਵੀ ਇੱਕ 7 ਮਈ ਨੂੰ ਮੀਟਿੰਗ ਹੋਈ ਸੀਗੀ ਤੇ ਇਸ ਮੀਟਿੰਗ ਦੇ ਵਿੱਚ ਇਸ ਸਿੱਟੇ ਤੇ ਪਹੁੰਚਿਆ ਗਿਆ ਸੀਗਾ ਵੀ ਜਿੰਨੇ ਵੀ ਸਕੂਲ ਡਿਸਟ੍ਰਿਕਟਸ ਨੇ ਜਾਂ ਟੀਚਰ ਯੂਨੀਅਨਸ ਨੇ ਉਹ ਇਸ ਮਾਮਲੇ ਉੱਤੇ ਬਹਿ ਕੇ ਇੱਕ ਸਹਿਮਤੀ ਬਣਾਉਣਗੇ, ਜਿਹਦੇ ਨਾਲ ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾਊਗਾ ਵੀ AI ਦੇ ਨਾਲ ਜਿਹੜੇ AI ਤੋਂ ਹਾਸਲ ਕੀਤੇ ਡਾਕੂਮੈਂਟਸ ਜਾਂ ਉਹਦੇ ਨਾਲ ਕ੍ਰੀਏਟ ਕੀਤੇ ਜਾਂ AI ਤੋਂ ਜਿਹੜੇ ਜਿਵੇਂ ਆਪਾਂ ਕਹ ਲਈਏ ਪ੍ਰਭਾਵਿਤ ਡਾਕੂਮੈਂਟ ਜਿਹੜੇ ਉਹ ਕਲੈਰੀਕਲ ਕੰਮ ਦੇ ਲਈ ਜਾਂ ਡਾਟਾ ਜਿਹੜਾ ਸੰਭਾਲਣਾ ਉਹਦੇ ਲਈ ਜਾਂ ਰਿਕਾਰਡਸ ਦੇ ਲਈ ਰੱਖੇ ਜਾਣੇ ਚਾਹੀਦੇ ਜਾਂ ਫਿਰ ਨਹੀਂ। ਉਹ ਕਹਿੰਦੇ ਕਿ ਅਸੀਂ ਇਸ ਮਾਮਲੇ ਦੇ ਵਿੱਚ ਆਪਣੀਆਂ ਜਿਹੜੀਆਂ ਆਪਣੀ ਤਰਫੋਂ ਜਿਹੜੀਆਂ ਵੀ ਖਤਰੇ ਨੇ ਉਹ ਦੱਸ ਚੁੱਕੇ ਹਾਂ ਤੇ ਨਾਲ ਅਸੀਂ ਇਹ ਵੀ ਜਿਹੜਾ ਉਹਨਾਂ ਨੂੰ ਇੱਕ ਅਪੀਲ ਕਰ ਚੁੱਕੇ ਹਾਂ ਵੀ ਇਹਦੇ ਮਾਮਲੇ ਦੇ ਵਿੱਚ ਤੁਸੀਂ ਜੇਕਰ ਫਾਈਨਲ ਸਿੱਟੇ ਤੇ ਪਹੁੰਚਣਾ ਤਾਂ ਉਹਦੇ ਲਈ ਤੁਸੀਂ ਜਿਹੜੇ ਵੀ ਸਾਡੇ ਸੁਝਾਅ ਨੇ ਉਹਨਾਂ ਨੂੰ ਦਰਕਿਨਾਰ ਨਾ ਕਰੋ। ਫ੍ਰੈਜ਼ਨੋ ਬੀ ਤੇ ਵੀ ਇਸ ਬਾਬਤ ਇੱਕ ਰਿਪੋਰਟ ਲੱਗੀ ਆ ਤੇ ਉਹਦੇ ਵਿੱਚ ਵੀ ਉਹਨਾਂ ਨੇ ਬੜੀ ਤਫਸੀਲ ਦੇ ਨਾਲ ਜਿਹੜਾ ਉਹ ਦੱਸਿਆ ਵੀ ਕਿਵੇਂ ਇਹ ਜਿਹੜਾ ਮਟੀਰੀਅਲ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਬਹੁਤ ਸਾਰੇ ਡਾਊਟ ਇਹੋ ਜਿਹੇ ਨੇ ਜਿਨ੍ਹਾਂ ਨੂੰ ਕਲੀਅਰ ਕਰਨਾ ਬਹੁਤ ਔਖਾ। ਸੋ ਫ੍ਰੈਜ਼ਨੋ ਟੀਚਰਸ ਯੂਨੀਅਨ ਦਾ ਇਹ ਦੋਸ਼ ਆ ਵੀ ਜੇਕਰ ਇਹ ਲਾਗੂ ਹੁੰਦੀ ਹੈ ਚੀਜ਼ ਤਾਂ ਇਹਦੇ ਨਾਲ ਰਿਕਾਰਡਸ ਤੇ ਡਾਟੇ ਨੂੰ ਕਾਫੀ ਵੱਡਾ ਖਤਰਾ ਜਿਹੜਾ ਉਹ ਹੋ ਸਕਦਾ। ਜੀ ਪ੍ਰਵੀਨ ਜੀ, ਸਮਾਂ ਜਿਹੜਾ ਉਹ ਸਮਾਪਤ ਆ। ਜਾਣ ਤੋਂ ਪਹਿਲਾਂ ਇੱਕ ਹੁਣੇ ਆਪਣੇ ਖਬਰਾਂ ਕਰਦੇ ਹੋਏ ਜਿਹੜੀ ਇਹ ਚੀਜ਼ ਪਤਾ ਲੱਗ ਰਹੀ ਆ
ਡਿਫੈਂਸ ਸੈਕਟਰੀ ਪੀਟ ਹੈਗਸੈਥ ਇਸ ਟਾਈਮ ਰੂਲਸ ਨਵੇਂ ਬਣਾਏ ਜਾ ਰਹੇ ਆ ਵੀ ਜਿਹੜੇ ਮਰੀਨਸ ਡਿਪਲੋਏ ਕੀਤੇ ਜਾਣੇ ਆ LA ਦੇ ਵਿੱਚ ਉਹ ਕਿਹੜੀਆਂ ਸ਼ਕਤੀਆਂ ਦੇ ਨਾਲ ਕਿਹੜੀ ਫੋਰਸ ਦੀ ਵਰਤੋਂ ਜਿਹੜੀ ਆ ਉਹ ਉਹਨਾਂ ਦੇ ਦੁਆਰਾ ਕੀਤੀ ਜਿਹੜੀ ਉਹ ਜਾ ਸਕਦੀ ਆ। ਸੋ ਇੱਥੋਂ ਇਹ ਪਤਾ ਲੱਗਦਾ ਵੀ ਇਹ ਕਨਫਰਮ ਆ ਗੱਲ ਵੀ ਇੱਥੇ ਜਿਹੜੇ 700 ਮਰੀਨਸ ਆ ਉਹਨਾਂ ਦੀ ਡਿਪਲੋਇਮੈਂਟ ਬਹੁਤ ਹੀ ਜਲਦ ਹੋਣ ਜਿਹੜੀ ਉਹ ਜਾ ਰਹੀ ਆ। ਸੋ ਸਖਤੀ ਆਉਂਦੇ ਸਮੇਂ ਦੇ ਵਿੱਚ ਖਾਸੀ ਹੋਰ ਜ਼ਿਆਦਾ ਜਿਹੜੀ ਉੱਥੇ ਵਧੇਗੀ ਤੇ ਭਾਈ ਪ੍ਰੋਟੈਸਟਰਸ ਨੂੰ ਵੀ ਇਹ ਦੇਖਣਾ ਪਊਗਾ। ਤੇ ਉੱਥੇ ਮੈਂ ਦੇਖਿਆ ਪ੍ਰਵੀਨ ਜੀ ਕਈ ਦੇਖੋ ਅੱਗਾਂ ਹੀ ਜਿਹੜੀਆਂ ਬਰਸ਼ ਫਾਇਰਸ ਹੀ ਲਾਈ ਜਾ ਰਹੇ ਸੀ। ਤੁਸੀਂ ਮਤਲਬ ਜੇ ਤੁਸੀਂ ਆਈਸ ਦੇ ਉਲਟ ਪ੍ਰੋਟੈਸਟ ਕਰ ਰਹੇ ਆ ਤੇ ਇਹ ਚੀਜ਼ਾਂ ਦੀ ਅੱਗਜ਼ਨੀ ਕਰਕੇ ਸਾੜ ਕੇ ਭੰਨ ਤੋੜ ਕਰਕੇ ਕੀ ਜਿਹੜਾ ਹੁੱਲੜਬਾਜੀ ਕਰਕੇ ਵਾਇਲੈਂਸ ਕਰਕੇ ਤੁਹਾਨੂੰ ਕੀ ਜਿਹੜਾ ਮਿਲ ਰਿਹਾ, ਤੁਸੀਂ ਆਪਣੇ ਪੂਰੇ ਦੇ ਪੂਰੇ ਕਹਿ ਲਓ ਵੀ ਇਸ਼ੂ ਨੂੰ ਇਸ਼ੂਲੈਸ ਜਿਹੜਾ ਉਹ ਤੁਸੀਂ ਬਣਾ ਰਹੇ ਆ। ਸੋ ਨੁਕਸਾਨ ਪ੍ਰੋਟੈਸਟ ਕਰਨ ਵਾਲਿਆਂ ਦਾ ਜਿਹੜਾ ਹੋ ਰਿਹਾ ਇਹ ਇਸ ਟਾਈਮ ਉਦਾਂ ਫੈਡਰਲ ਵਰਸਸ ਸਟੇਟ ਦਾ ਵੀ ਜਿਹੜਾ ਮਸਲਾ ਫੈਡਰਲਿਜ਼ਮ ਦਾ ਵੀ ਜਿਹੜਾ ਪਿੱਚ ਹੈ ਉਹ ਨਾਲ ਦੇ ਨਾਲ ਹੀ ਇਸ ਦੇ ਵਿੱਚ ਪੈ ਚੁੱਕਾ ਆ। ਕੀ ਨਤੀਜਾ ਨਿਕਲੂਗਾ ਕੀ ਹੋਊਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ LA 'ਚ ਰਹਿਣ ਵਾਲੇ ਲੋਕ ਇਸ ਨਾਜ਼ੁਕ ਸਥਿਤੀ ਦੇ ਵਿੱਚ ਜਿਹੜਾ ਸੰਭਲ ਕੇ ਦੇਖ ਕੇ ਜਿਹੜਾ ਆ ਉਹ ਜ਼ਰੂਰ ਚੱਲਣਾ ਜੀ। ਤੇ ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸ ਜਾਈਏ ਪ੍ਰਵੀਨ ਜੀ, ਡਾਊ ਜੋਨ ਅੱਜ 1 ਪੁਆਇੰਟ ਘਟਿਆ 42,762 ਤੇ ਬੰਦ ਹੋਇਆ। S&P 6 ਪੁਆਇੰਟ ਵੱਧ ਕੇ 6,006 ਤੇ। ਨੈਸਡੈਕ 61 ਪੁਆਇੰਟ ਵੱਧ ਕੇ 19,591। ਸੋਨੇ ਦਾ ਭਾਅ $3,347 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $65 ਪ੍ਰਤੀ ਬੈਰਲ ਰਹੀ। 10-year yield 4.48%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,01,304 ਤੇ ਇਥੀਰੀਅਮ $2,680 ਦੇ ਬਰਾਬਰ ਚੱਲ ਰਿਹਾ ਆ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ $85 ਤੇ 76 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ $282 ਤੇ 20 ਪੈਸਿਆਂ ਦੇ ਬਰਾਬਰ ਰਹੀ ਆ। ਇੱਥੇ ਹੀ ਲੈਨੇ ਆ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA, ਪੰਜਾਬੀ TV USA।